ਭਾਈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਜੋ 17 ਮਾਰਚ ਨੂੰ ਇੱਥੇ ਵਿਰਾਸਤੀ ਮਾਰਗ ਉੱਤੇ ਅੰਮ੍ਰਿਤਸਰ ਦੇ ਵਿੱਚ ਵੱਡਾ ਇਕੱਠ ਸੱਦਿਆ ਗਿਆ। ਉਹਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਉਤਸ਼ਾਹ ਆਉਣਾ ਸੁਭਾਵਿਕ ਹੈ, ਪਰ ਜਿਸ ਤਰੀਕੇ ਨਾਲ ਇਸ ਸੰਘਰਸ਼ ਦੀ ਹਮਾਇਤ ਵਿੱਚ ਸਿੱਖ ਜਥੇਬੰਦੀਆਂ ਨੂੰ, ਸਿੱਖ ਸੰਪਰਦਾਵਾਂ ਨੂੰ, ਸਿੱਖ ਲੀਡਰਸ਼ਿਪ ਨੂੰ ਆਉਣਾ ਚਾਹੀਦਾ ਸੀ, ਅਜੇ ਉਵੇਂ ਦੀ ਕੋਈ ਗੱਲ ਇੱਥੇ ਦਿਖਦੀ ਨਹੀਂ। ਤਾਕਤਾਂ ਦੇ ਜਥੇਦਾਰ, ਬਾਦਲ ਦਲ, ਕਾਂਗਰਸ ਤੇ ਹੋਰ ਸਿਆਸੀ ਦਲਾਂ ਦੇ ਜਾਂ ਹੋਰ ਧੜਿਆਂ ਦੇ ਆਗੂ ਜਦੋਂ ਜਾਂਦੇ ਆ ਤੇ ਉੱਥੇ ਉਹ ਫੋਟੋਆਂ ਵੀ ਲਹਾ ਲੈਂਦੇ ਆ, ਬਿਆਨ ਵੀ ਵਧੀਆ ਦੇ ਦਿੰਦੇ ਆ, ਪਰ ਇਸ ਤੋਂ ਅੱਗੇ ਉਹ ਕੋਈ ਸਟੈਪ ਚੁਕਾਉਣ ਵਾਲੀ ਗੱਲ 'ਚ ਹੈ ਨਹੀਂ। 18 ਮਾਰਚ ਦਾ ਇਕੱਠ ਰੱਖਿਆ ਹੋਇਆ ਤੇ ਲਾਜ਼ਮੀ ਆ ਕਿ ਸਰਕਾਰ ਜਿਹੜੀ ਆ ਉਹ ਇਸ ਇਕੱਠ ਨੂੰ ਸਾਬੋਟਾਈਜ਼ ਕਰਨ ਦੇ ਲਈ ਕੋਈ ਨਾ ਕੋਈ ਚਾਲ ਚੱਲੂਗੀ। ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਵੀ ਜਾਲੀ ਸੁਨੇਹਾ ਵੀ ਲਵਾ ਸਕਦੇ ਆ ਵੀ ਨਹੀਂ ਜੀ, ਉਹਨਾਂ ਨੇ ਤਾਂ ਭੁੱਖ ਹੜਤਾਲ ਹੀ ਛੱਡਤੀ। ਇਹ ਨੌਜਵਾਨ ਕੌਮ ਦੀ ਅਮਾਨਤ ਨੇ, ਇਹ ਕੋਈ ਆਪਦੇ ਨਿੱਜੀ ਮਸਲੇ ਵਿੱਚ ਜੇਲ੍ਹ ਨਹੀਂ ਗਏ। ਇਹਨਾਂ ਨਾਲ ਬੇਇਤਫਾਕੀਆਂ, ਅਸਹਿਮਤੀਆਂ ਹੋਣੀਆਂ ਹੋਰ ਗੱਲਾਂ, ਪਰ ਇਹ ਪੰਥ ਦੀ ਲੜਾਈ ਲੜ ਰਹੇ ਨੇ। ਇਸ ਵੇਲੇ ਹਕੂਮਤ ਦੇ ਜ਼ਬਰ ਦੇ ਖਿਲਾਫ ਉਹ ਜਿਹੜਾ ਮੋਰਚਾ ਵਿੱਢੀ ਬੈਠੇ ਆ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸਾਥ ਸਹਿਯੋਗ ਦਈਏ। ਜਿਹੜੀ 5 ਮੈਂਬਰੀ ਕਮੇਟੀ ਬਣਾਈ ਸੀ ਤੇ ਅਸੀਂ ਪੰਜਾਬ ਸਰਕਾਰ ਤੋਂ, ਮੁੱਖ ਮੰਤਰੀ ਤੋਂ 9 ਮਾਰਚ ਤੋਂ ਟਾਈਮ ਮੰਗਦੇ ਆ ਰਹੇ ਹਾਂ। 3 ਵਾਰੀ ਚਿੱਠੀ ਪੱਤਰ ਭੇਜਿਆ, ਪਰ ਅਜੇ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਬਿਲਕੁਲ ਹੀ ਕੋਈ ਸਾਡੇ ਨਾਲ ਰਾਬਤਾ ਨਹੀਂ ਕੀਤਾ। ਕੋਈ ਗੈਰ ਸੰਜੀਦਾ ਜਾਣੀ ਕਿ ਪਹੁੰਚ ਆ ਪੰਜਾਬ ਸਰਕਾਰ ਦੀ। ਇਹ ਗੱਲ ਜਿਹੜੀ ਆ ਛੋਟੀ ਜੀ ਨਹੀਂ ਹੈ ਕਿ ਭਗਵੰਤ ਮਾਨ ਅਕਾਲ ਤਖਤ ਸਾਹਿਬ ਤੋਂ ਨੋਮੀਨੇਟ ਕੀਤੀ ਹੋਈ ਕਮੇਟੀ ਨੂੰ ਜਵਾਬ ਦੇਣ ਨੂੰ ਵੀ ਤਿਆਰ ਨਹੀਂ, ਇੰਨਾ ਕਹਿਣ ਨੂੰ ਵੀ ਤਿਆਰ ਨਹੀਂ ਕਿ ਮੈਨੂੰ ਤੁਹਾਡੀ ਚਿੱਠੀ ਮਿਲ। ਸਿੱਖਾਂ ਨੂੰ ਦੱਸ ਰਹੇ ਨੇ ਕਿ ਤੁਹਾਡੀ ਕੋਈ ਸੁਣਵਾਈ ਨਹੀਂ, ਤੁਹਾਡੀ ਇਸ ਸਿਸਟਮ ਦੇ ਵਿੱਚ ਅਸੀਂ ਕੋਈ ਬਾਤ ਨਹੀਂ ਪੁੱਛਣੀ, ਅਸੀਂ ਤੁਹਾਤੋਂ ਬਗੈਰ ਹੀ ਸਿੱਖ ਜਗਤ ਨਾਲ ਕੋਈ ਜਿਹੜਾ ਰਾਬਤਾ ਕਰਨਾ ਉਹ ਕਰ ਲਾਂਗੇ, ਪਰ ਅਸੀਂ ਤੁਹਾਡੀ ਕੋਈ ਗੱਲ ਨਹੀਂ ਮੰਨਣੀ। ਏਜੰਸੀਆਂ ਨੇ ਭਾਰਤੀ ਨਿਜ਼ਾਮ ਨੂੰ, ਸਿਸਟਮ ਨੂੰ ਇਹ ਮੱਤ ਦੇ ਦਿੱਤੀ ਆ ਕਿ ਖਾੜਕੂ ਸੰਘਰਸ਼ ਤੋਂ ਬਾਅਦ ਵਿੱਚ ਖਾਲਿਸਤਾਨੀ ਸੰਘਰਸ਼ ਅਜੇ ਉਸ ਕਦਰ ਬੁਲੰਦ ਨਹੀਂ ਹੋਇਆ ਤੇ ਕੈਨੇਡਾ, ਅਮਰੀਕਾ ਦੇ ਵਿੱਚ ਅਸੀਂ ਕੁਝ ਬੰਦੇ ਮਾਰ ਕੇ ਤੇ ਕੁਝ ਨੂੰ ਮਾਰਨ ਦੇ ਪਲਾਨ ਦੇ ਵਿੱਚ ਪੰਨੂ ਵਰਗਿਆਂ ਦੇ ਫੜਫੜੀਆ ਬਸ਼ੱਕ ਹੋ ਗਿਆ। ਅਸੀਂ ਤਾਂ ਇਹਨਾਂ ਦੇ ਕਤਲ ਕਰਕੇ, ਪੰਜਾਬ ਦੇ ਵਿੱਚ ਵੀ ਕੁਝ ਖਾਲਿਸਤਾਨੀਆਂ ਦੇ ਕਤਲ ਕਰਕੇ ਇਸ ਲਹਿਰ ਨੂੰ ਪੂਰੀ ਤਰ੍ਹਾਂ ਡੀਮੋਰਲਾਈਜ਼ ਕਰਨਾ ਹੈ। ਇਸ ਖਾਲਿਸਤਾਨੀ ਵਿਚਾਰਧਾਰਾ ਵਾਲੇ ਸਿੱਖਾਂ ਨੂੰ, ਪੰਥਕ ਸੋਚ ਵਾਲੇ ਸਿੱਖਾਂ ਨੂੰ ਉਤਸ਼ਾਹ ਦੇਣ ਵਾਲੀ ਮਾਮੂਲੀ ਜੀ ਵੀ ਗੱਲ ਕੋਈ ਨਹੀਂ ਹੋਣੀ ਚਾਹੀਦੀ। ਇਸ ਸੋਚ ਦੇ ਤਹਿਤ ਜਿੱਥੇ ਵਿਦੇਸ਼ਾਂ ਦੇ ਵਿੱਚ ਕਤਲ ਕਰਾਉਣ ਦੀ, ਟਾਰਗੇਟ ਕਿਲਿੰਗ ਦੀ ਗੱਲ ਹੈ, ਉੱਥੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਇਹੋ ਜਿਹਾ ਰਿੱਝ ਪੱਕ ਰਿਹਾ। ਏਜੰਸੀਆਂ ਨੇ ਪਿਛਲੇ 2-2.5 ਸਾਲ ਦੇ ਵਿੱਚ ਸਿੱਖ ਕੌਮ ਦੇ ਮਸਲੇ ਉੱਤੇ ਇੱਕ ਨੀਤੀ ਜਿਹੜੀ ਇੰਡੀਅਨ ਸਟੇਟ ਸਿਸਟਮ ਨੂੰ ਦਿੱਤੀ ਹੈ, ਉਹਦਾ ਅਸਰ ਹੋ ਰਿਹਾ। ਚਾਹੇ ਕੇਜਰੀਵਾਲ ਤੋਂ ਟਾਈਮ ਮੰਗ ਲਵੇ ਸਿੱਖ, ਚਾਹੇ ਕੋਈ ਭਗਵੰਤ ਮਾਨ ਤੋਂ, ਚਾਹੇ ਮੋਦੀ ਤੋਂ, ਕਿਸੇ ਨੇ ਵੀ ਟਾਈਮ ਨਹੀਂ ਦੇਣਾ, ਕਿਸੇ ਨੇ ਵੀ ਨਹੀਂ ਮਿਲਣਾ, ਕਿਸੇ ਨੇ ਵੀ ਨੇੜੇ ਨਹੀਂ ਆਉਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਜੋ 17 ਮਾਰਚ ਨੂੰ ਇੱਥੇ ਵਿਰਾਸਤੀ ਮਾਰਗ ਉੱਤੇ ਅੰਮ੍ਰਿਤਸਰ ਦੇ ਵਿੱਚ ਵੱਡਾ ਇਕੱਠ ਸੱਦਿਆ ਗਿਆ, ਉਹਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਉਤਸ਼ਾਹ ਆਉਣਾ ਸੁਭਾਵਿਕ ਹੈ, ਪਰ ਜਿਹੜੀ ਬੇਨਤੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਹਾਂ, ਕਿਉਂਕਿ ਜਿਹਨੂੰ ਜ਼ਮੀਨੀ ਹਕੀਕਤ ਦਾ ਪਤਾ ਹੋਵੇ, ਜੇ ਉਹ ਉਸ ਮੌਕੇ ਨਾ ਦੱਸੇ ਤੇ ਆਪਦਾ ਸਹੀ ਫਰਜ਼ ਨਾ ਨਿਭਾਵੇ, ਤਾਂ ਫਿਰ ਜਿਵੇਂ ਭਾਈ ਬਲਾਕਾ ਸਿੰਘ ਨੇ ਆਪਦਾ ਫਰਜ਼ ਨਿਭਾਇਆ ਸੀ ਵੀ ਭਾਈ ਅੰਮ੍ਰਿਤਸਰ ਦੀ ਧਰਤੀ ਉੱਤੇ ਮੱਸਾ ਰੰਗੜ ਆਹ ਕੁਛ ਕਰਦਾ, ਉਹ ਜ਼ਿੰਮੇਵਾਰੀ ਸਾਡੀ ਆ। ਤੋ ਅਸੀਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਖਾਲਸਾ ਪੰਥ ਨੂੰ ਦੱਸ ਰਹੇ ਹਾਂ ਕਿ ਜਿਸ ਤਰੀਕੇ ਨਾਲ ਇਸ ਸੰਘਰਸ਼ ਦੀ ਹਮਾਇਤ ਵਿੱਚ ਸਿੱਖ ਜਥੇਬੰਦੀਆਂ ਨੂੰ, ਸਿੱਖ ਸੰਪਰਦਾਵਾਂ ਨੂੰ, ਸਿੱਖ ਲੀਡਰਸ਼ਿਪ ਨੂੰ ਆਉਣਾ ਚਾਹੀਦਾ ਸੀ, ਅਜੇ ਉਵੇਂ ਦੀ ਕੋਈ ਗੱਲ ਇੱਥੇ ਦਿਖਦੀ ਨਹੀਂ। ਆਗੂ ਤੇ ਜਥੇਬੰਦੀਆਂ ਜਾਂਦੇ ਜ਼ਰੂਰ ਆ, ਪਰ ਉਹਨਾਂ ਸਾਰਿਆਂ ਦਾ ਇਹ ਆ ਵੀ ਆਪਦੀ ਫਾਰਮੈਲਿਟੀ ਪੂਰੀ ਕਰਕੇ ਮੁੜ ਰਹੇ। ਜੇ ਦੁਨੀਆ ਭਰ ਦੇ ਵਿੱਚ ਸਿੱਖ ਇਸ ਸੱਚਾਈ ਨੂੰ ਮੰਨ ਕੇ
इस लीडरशिप के उत्ते दबाव पाउण, सुचज्जे लहजे विच इस आगू ते इस जथेबंदियां दे सरकर्दा आगूआं नूं कोई रिक्वेस्ट बेनतियां करन तां शायद कोई गल बण जे। पर आपां देख रहे हैं भी ताकतां दे जथेदार बादल दल, कांग्रेस ते होर सियासी दलां दे जां होर धड़ियां धिरां दे आगू ਜਦੋਂ ਜਾਂਦੇ ਆ ਤੇ ਉੱਥੇ ਉਹ ਫੋਟੋਆਂ ਵੀ ਲਹਾ ਲੈਂਦੇ ਆ, ਬਿਆਨ ਵੀ ਵਧੀਆ ਦੇ ਦਿੰਦੇ ਆ, ਪਰ ਇਸ ਤੋਂ ਅੱਗੇ ਉਹ ਕੋਈ ਸਟੈਪ ਚੱਕਣ ਚੁਕਾਉਣ ਵਾਲੀ ਗੱਲ 'ਚ ਹੈ ਨਹੀਂ। ਹੁਣ 17 ਮਾਰਚ ਦਾ ਇਕੱਠ ਰੱਖਿਆ ਹੋਇਆ ਤੇ ਲਾਜ਼ਮੀ ਆ ਕਿ ਸਰਕਾਰ ਜਿਹੜੀ ਆ ਉਹ ਇਸ ਇਕੱਠ ਨੂੰ ਸਾਬੋਟਾਜ ਕਰਨ ਦੇ ਲਈ ਕੋਈ ਨਾ ਕੋਈ ਚਾਲ ਚੱਲੂਗੀ। ਜਿਹੜੇ ਤਜਰਬੇਕਾਰ ਸਿੱਖ ਹੈਗੇ ਆ ਉਹਨਾਂ ਸਭ ਨੂੰ ਪਤਾ ਕਿ ਕਿਹੋ ਜਿਹੀਆਂ ਚਾਲਾਂ ਸਰਕਾਰਾਂ ਚੱਲ ਸਕਦੀਆਂ ਹੁੰਦੀਆਂ ਨੇ। ਉੱਥੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਵੀ ਸੁਨੇਹਾ, ਜਾਲੀ ਸੁਨੇਹਾ ਵੀ ਲਵਾ ਸਕਦੇ ਆ ਵੀ ਨਹੀਂ ਜੀ ਉਹਨਾਂ ਨੇ ਤਾਂ ਭੁੱਖ ਹੜਤਾਲ ਹੀ ਛੱਡਤੀ। ਕੋਈ ਇਹੋ ਜਿਹੀ ਹੋਰ ਸ਼ੁਰਲੀ ਵੀ ਛੱਡੀ ਜਾ ਸਕਦੀ ਹੈ। ਪਰ ਅਸੀਂ ਚਾਹਾਂਗੇ ਕਿ ਸਿੱਖ ਜਗਤ 17 ਮਾਰਚ ਦੇ ਇਸ ਇਕੱਠ ਵਿੱਚ ਹੁੰਮ ਹੁਮਾ ਕੇ ਪੁੱਜੇ ਤੇ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਦੇ ਲਈ ਕਾਇਲ ਕੀਤਾ ਜਾਵੇ ਕਿ ਭਾਈ ਇਸ ਲੜਾਈ ਨੂੰ ਆਪਦੇ ਘਰ ਦੀ ਲੜਾਈ, ਆਪਦੀ ਲੜਾਈ ਮੰਨ ਕੇ ਲੜਿਆ ਜਾਵੇ। ਜਿਹੜੇ ਭੈਣ ਭਰਾ ਦੂਰ ਦਰਾਡੇ ਬੈਠੇ ਆ ਉਹਨਾਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਹੈਗਾ, ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਫੈਲਾਏ ਜਾ ਰਹੇ ਝੂਠ ਦਾ ਜ਼ਿਆਦਾ ਸੱਚ ਲੱਗਦਾ ਵੀ ਸ਼ਾਇਦ ਪੰਜਾਬ ਦੇ ਵਿੱਚ ਸਾਰੀ ਕੌਮ ਜਿਹੜੀ ਆ, ਸਾਰੀਆਂ ਸਿੱਖ ਜਥੇਬੰਦੀਆਂ ਵੀ ਉਹ ਇਸ ਮੋਰਚੇ ਦੀ ਹਮਾਇਤ ਵਿੱਚ ਬਹੁਤ ਜ਼ਿਆਦਾ ਡਟ ਕੇ ਚੱਲ ਰਹੀਆਂ ਨੇ। ਅਸਲ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਹੁਣ ਪਹਿਲਾਂ ਵਾਲਾ ਪੱਖ ਸੱਚ ਰਿਹਾ ਨਹੀਂ ਹੈਗਾ। ਸੋਸ਼ਲ ਮੀਡੀਆ ਦੇ ਰਾਹੀਂ ਬਾਹਰਲੇ ਭੈਣ ਭਰਾਵਾਂ ਨੂੰ ਭਰਮ 'ਚ ਪਾਇਆ ਜਾ ਰਿਹਾ, ਸੱਚਾਈ ਬਿਲਕੁਲ ਹੋਰ। ਤੇ ਜਿਹੜੇ ਸੱਚ ਦੱਸਦੇ ਆ ਜਾਂ ਸਹੀ ਗੱਲ ਦੱਸਦੇ ਆ ਉਹਨਾਂ ਨੂੰ ਵੀ ਡਰ ਰਹਿੰਦਾ, ਕਿਉਂਕਿ ਅੱਜ ਕੱਲ੍ਹ ਟਰੋਲਿੰਗ ਆਰਮੀ ਬਣਾ ਕੇ ਗਾਲਾਂ ਕੱਢਣ ਦਾ ਰਿਵਾਜ ਬੜਾ। ਸੋ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਇਹ ਨੌਜਵਾਨ ਕੌਮ ਦੀ ਅਮਾਨਤ ਨੇ, ਇਹ ਕੋਈ ਆਪਦੇ ਨਿੱਜੀ ਮਸਲੇ ਵਿੱਚ ਜੇਲ੍ਹ ਨਹੀਂ ਗਏ। ਇਹਨਾਂ ਨਾਲ ਬੇਇਤਫਾਕੀਆਂ, ਅਸਹਿਮਤੀਆਂ ਹੋਣੀਆਂ ਹੋਰ ਗੱਲ ਆ, ਪਰ ਇਹ ਪੰਥ ਦੀ ਲੜਾਈ ਲੜ ਰਹੇ ਨੇ। ਇਸ ਵੇਲੇ ਹਕੂਮਤ ਦੇ ਜ਼ਬਰ ਦੇ ਖਿਲਾਫ ਉਹ ਜਿਹੜਾ ਮੋਰਚਾ ਵਿੱਢੀ ਬੈਠੇ ਆ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸਾਥ ਸਹਿਯੋਗ ਦਈਏ। ਸੋ ਜਿਹੜਾ ਸਟੇਟ ਦਾ ਰਵੱਈਆ, ਜੇ ਉਧਰ ਨੂੰ ਗੱਲ ਕਰੀਏ ਤਾਂ ਅੱਜ ਅਖਬਾਰਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਜਿਹੜੀ ਕਮੇਟੀ ਬਣਾਈ ਗਈ ਆ ਉਹਨਾਂ ਦੀ ਪ੍ਰੈਸ ਕਾਨਫਰੰਸ ਛਪੀ ਆ, ਬਿਆਨ ਛਪਿਆ ਕਿ ਜਿਹੜੀ ਇਹ ਸਬ ਕਮੇਟੀ ਜਿਹਦੇ ਵਿੱਚ ਗੁਰਬਖਸ਼ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਤੇ ਅਜਮੇਰ ਸਿੰਘ ਆ, ਉਹਨਾਂ ਨੇ ਕਿਹਾ ਕਿ ਜਿਹੜੀ 5 ਮੈਂਬਰੀ ਕਮੇਟੀ ਬਣਾਈ ਸੀ ਤੇ ਅਸੀਂ ਪੰਜਾਬ ਸਰਕਾਰ ਤੋਂ, ਮੁੱਖ ਮੰਤਰੀ ਤੋਂ 9 ਮਾਰਚ ਤੋਂ ਟਾਈਮ ਮੰਗਦੇ ਆ ਰਹੇ ਹਾਂ। 3 ਵਾਰੀ ਚਿੱਠੀ ਪੱਤਰ ਭੇਜਿਆ ਪਰ ਅਜੇ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਬਿਲਕੁਲ ਹੀ ਕੋਈ ਸਾਡੇ ਨਾਲ ਰਾਬਤਾ ਨਹੀਂ ਕੀਤਾ। ਕੋਈ ਗੈਰ ਸੰਜੀਦਾ ਜਾਣੀ ਕਿ ਪਹੁੰਚ ਆ ਪੰਜਾਬ ਸਰਕਾਰ ਦੀ। ਤੇ ਇਹ ਗੱਲ ਜਿਹੜੀ ਆ ਛੋਟੀ ਜੀ ਨਹੀਂ ਹੈ ਕਿ ਭਗਵੰਤ ਮਾਨ ਅਕਾਲ ਤਖਤ ਸਾਹਿਬ ਤੋਂ ਨੋਮੀਨੇਟ ਕੀਤੀ ਹੋਈ ਕਮੇਟੀ ਨੂੰ ਜਵਾਬ ਦੇਣ ਨੂੰ ਵੀ ਤਿਆਰ ਨਹੀਂ, ਇੰਨਾ ਕਹਿਣ ਨੂੰ ਵੀ ਤਿਆਰ ਨਹੀਂ ਕਿ ਮੈਨੂੰ ਤੁਹਾਡੀ ਚਿੱਠੀ ਮਿਲ ਗਈ। ਇਸ ਗੱਲ ਦੇ ਅਰਥ ਕਿਵੇਂ ਵੱਡੇ ਆ ਕਿ ਇਸ ਤੋਂ ਪਹਿਲਾਂ ਇੱਕ ਕਮੇਟੀ ਹੋਰ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਲਈ ਬਣਾਈ ਗਈ, ਜਿਹਦੇ ਵਿੱਚ ਜਿਹੜੇ ਦਿੱਲੀ ਵਾਲਾ ਕਾਲਕਾ ਹੈ, ਮਨਜੀਤ ਸਿੰਘ ਕਾਲਕਾ ਤੇ ਸਰਦਾਰ ਬਰਜਿੰਦਰ ਸਿੰਘ ਹਮਦਰਦ, ਉਹ ਇਹ ਸੋਚ ਕੇ ਪਾਏ ਗਏ ਵੀ ਬੀਜੇਪੀ ਨਾਲ ਇਹਨਾਂ ਦੀ ਟਿਊਨਿੰਗ ਆ ਤੇ ਹੋ ਸਕਦਾ ਇਹਨਾਂ ਕਰਕੇ ਬੀਜੇਪੀ ਨੂੰ ਜਦੋਂ ਚਿੱਠੀ ਚੀਰਾ ਜਾਵੇ ਤਾਂ ਉੱਥੇ ਮੋਦੀ ਤੇ ਅਮਿਤ ਸ਼ਾਹ ਸੱਦਾ ਪੱਤਰ ਦੇ ਦੇਣ ਤੇ ਉਹਨਾਂ ਨਾਲ ਇਸ ਸੰਵੇਦਨਸ਼ੀਲ ਮਸਲੇ ਉੱਤੇ ਕੋਈ ਗੱਲ ਹੋ ਜਾਵੇ। ਪਰ ਉਹਨਾਂ ਨੂੰ ਵੀ ਕੋਈ ਖੈਰ ਨਹੀਂ ਪਾਈ। ਕੇਜਰੀਵਾਲ ਨੂੰ ਇੱਕ ਵਾਰੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਤੇ ਹੋਰ ਪ੍ਰੋਫੈਸਰ ਭੁੱਲਰ ਦੇ ਮਸਲੇ ਤੇ ਮਿਲਣ ਗਏ, ਉਹਨਾਂ ਨੇ ਵੀ ਨਹੀਂ ਕੋਈ ਖੈਰ ਸੁੱਖ ਪੁੱਛੀ। ਗੱਲ ਬੜੀ ਸਪਸ਼ਟ ਹੈ ਕਿ ਪਿਛਲੇ 2-2.5 ਸਾਲਾਂ ਤੋਂ
ਸਿੱਖ ਕੌਮ ਦੇ ਮਸਲਿਆਂ ਲਈ ਜਦੋਂ ਵੀ ਕੋਈ ਕਮੇਟੀ ਜਾਂ ਕੋਈ ਸ਼ਖਸੀਅਤ ਜਾਂ ਕੋਈ ਧਿਰ ਨੇ ਪੰਜਾਬ ਸਰਕਾਰ ਨਾਲ, ਕੇਂਦਰ ਸਰਕਾਰ ਨਾਲ, ਦਿੱਲੀ ਦੇ ਮੁੱਖ ਮੰਤਰੀ ਨਾਲ ਰਾਬਤਾ ਕਰਨਾ ਚਾਹਿਆ ਤਾਂ ਅਗਲਿਆਂ ਨੇ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ। ਤੇ ਹੋਰ ਜਿਹੜੇ ਆਮ ਸਿੱਖ ਨੇ ਉਹਨਾਂ ਨਾਲ ਮੇਲ ਮੁਲਾਕਾਤਾਂ ਚੱਲਦੀਆਂ ਨੇ। ਤੀਜੇ ਕੁ ਦਿਨ ਮੋਦੀ ਦੇ ਨਾਲ ਸਿੱਖ ਆਗੂਆਂ ਦੀਆਂ ਫੋਟੋਆਂ ਤੁਸੀਂ ਦੇਖਦੇ ਹੋ। ਹੋਰ ਇਹੋ ਜਿਹੇ ਆਗੂਆਂ ਨਾਲ ਭਗਵੰਤ ਮਾਨ ਤੇ ਕੇਜਰੀਵਾਲ ਵੀ ਬਥੇਰੀਆਂ ਫੋਟੋਆਂ ਲਹਾ ਲੈਂਦਾ, ਜਚਾਉਂਦੇ ਆ ਕਿ ਅਸੀਂ ਸਿੱਖਾਂ ਦਾ ਬੜਾ ਫਿਕਰ ਕਰਦੇ ਆ। ਪਰ ਸਿੱਖ ਮਸਲਿਆਂ ਦੇ ਉੱਤੇ ਜਦੋਂ ਕੋਈ ਮਿਲਣਾ ਚਾਹੁੰਦਾ ਉਹਨੂੰ ਇਗਨੋਰ ਕਰਦੇ। ਸਿੱਖਾਂ ਨੂੰ ਦੱਸ ਰਹੇ ਨੇ ਕਿ ਤੁਹਾਡੀ ਕੋਈ ਸੁਣਵਾਈ ਨਹੀਂ, ਤੁਹਾਡੀ ਇਸ ਸਿਸਟਮ ਦੇ ਵਿੱਚ ਅਸੀਂ ਕੋਈ ਬਾਤ ਨਹੀਂ ਪੁੱਛਣੀ, ਅਸੀਂ ਤੁਹਾਤੋਂ ਬਗੈਰ ਹੀ ਸਿੱਖ ਜਗਤ ਨਾਲ ਕੋਈ ਜਿਹੜਾ ਰਾਬਤਾ ਕਰਨਾ ਉਹ ਕਰ ਲਾਂਗੇ, ਪਰ ਅਸੀਂ ਤੁਹਾਡੀ ਕੋਈ ਗੱਲ ਨਹੀਂ ਮੰਨਣੀ। ਏਜੰਸੀਆਂ ਨੇ ਭਾਰਤੀ ਨਿਜ਼ਾਮ ਨੂੰ, ਸਿਸਟਮ ਨੂੰ ਇਹ ਮੱਤ ਦੇ ਦਿੱਤੀ ਆ ਕਿ ਖਾੜਕੂ ਸੰਘਰਸ਼ ਤੋਂ ਬਾਅਦ ਵਿੱਚ ਖਾਲਿਸਤਾਨੀ ਸੰਘਰਸ਼ ਅਜੇ ਉਸ ਕਦਰ ਬੁਲੰਦ ਨਹੀਂ ਹੋਇਆ ਤੇ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਕੁਝ ਬੰਦੇ ਮਾਰ ਕੇ ਤੇ ਕੁਝ ਨੂੰ ਮਾਰਨ ਦੇ ਪਲਾਨ ਦੇ ਵਿੱਚ ਪੰਨੂ ਵਰਗਿਆਂ ਦੇ ਫੜਫੜੀਆ ਬਸ਼ੱਕ ਹੋ ਗਿਆ। ਅਸੀਂ ਤਾਂ ਇਹਨਾਂ ਦੇ ਕਤਲ ਕਰਕੇ, ਪੰਜਾਬ ਦੇ ਵਿੱਚ ਵੀ ਕੁਝ ਖਾਲਿਸਤਾਨੀਆਂ ਦੇ ਕਤਲ ਕਰਕੇ ਇਸ ਲਹਿਰ ਨੂੰ ਪੂਰੀ ਤਰ੍ਹਾਂ ਡੀਮੋਰਲਾਈਜ਼ ਕਰਨਾ ਹੈ। ਅਸੀਂ ਤਾਂ ਖਾਲਿਸਤਾਨੀ ਉਭਾਰ ਨੂੰ ਬਿਲਕੁਲ ਨਿਰਾਸ਼ ਕਰਨਾ ਤੇ ਕਿਤੇ ਭਾਰਤੀ ਨਿਜ਼ਾਮ ਵੱਲੋਂ ਇਸ ਦੇ ਉਲਟ ਕੰਮ ਨਾ ਹੋ ਜੇ। ਇਸ ਖਾਲਿਸਤਾਨੀ ਵਿਚਾਰਧਾਰਾ ਵਾਲੇ ਸਿੱਖਾਂ ਨੂੰ, ਪੰਥਕ ਸੋਚ ਵਾਲੇ ਸਿੱਖਾਂ ਨੂੰ ਉਤਸ਼ਾਹ ਦੇਣ ਵਾਲੀ ਮਾਮੂਲੀ ਜੀ ਵੀ ਗੱਲ ਕੋਈ ਨਹੀਂ ਹੋਣੀ ਚਾਹੀਦੀ। ਇਸ ਸੋਚ ਦੇ ਤਹਿਤ ਜਿੱਥੇ ਵਿਦੇਸ਼ਾਂ ਦੇ ਵਿੱਚ ਕਤਲ ਕਰਾਉਣ ਦੀ, ਟਾਰਗੇਟ ਕਿਲਿੰਗ ਦੀ ਗੱਲ ਹੈ, ਉੱਥੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਇਹੋ ਜਿਹਾ ਰਿੱਝ ਪੱਕ ਰਿਹਾ ਹੈ। ਉਹ ਸਾਰਾ ਕੁਝ ਆਪਣੇ ਸਾਹਮਣੇ ਹੈ। ਸਿੱਖਾਂ ਦੇ ਵਿੱਚੋਂ ਇੱਕ ਕੈਟ ਟਾਈਪ ਦਾ ਵਰਗ ਪੈਦਾ ਕਰਕੇ ਉਹਨੂੰ ਸਿੱਖ ਥੌਟ ਦੇ ਉਲਟ ਭੁਗਤਾਉਣ ਦੀਆਂ ਪਲੈਨਿੰਗਾਂ ਕੋਈ ਲੁਕੀਆਂ ਛਿਪੀਆਂ ਨਹੀਂ। ਤੇ ਇਸ ਮਾਹੌਲ ਦੇ ਵਿੱਚ ਦਿਨੋਂ ਦਿਨ ਸਿੱਖ ਜਗਤ ਜਿਹੜਾ ਉਹ ਪਿਸਦਾ ਜਾ ਰਿਹਾ। ਸਾਂਝੀ ਕੋਈ ਕਮਾਂਡ ਨਹੀਂ। ਬਾਦਲ ਦਲ ਸਿੱਖਾਂ ਦੀ ਇੱਕ ਉਹ ਜਮਾਤ ਸੀ ਜਿਹਦੇ ਤੋਂ ਲੋਕਾਂ ਨੇ ਅਕਾਲੀ ਮੰਨ ਕੇ ਆਸਾਂ ਰੱਖ ਲਈਆਂ। ਇਹ ਬਿਲਕੁਲ ਹੀ ਟਾਊਟ ਬਣੇ ਆ ਦਿੱਲੀ ਦਰਬਾਰ ਦੇ। ਇਹਨਾਂ ਨੂੰ ਤਾਂ ਪਹਿਲਾਂ ਢੀਂਡਸੇ ਤੇ ਸੁਖਬੀਰ ਬਾਦਲ ਵਾਲੇ ਦੋਨਾਂ ਧੜਿਆਂ ਨੂੰ ਬੀਜੇਪੀ ਨੇ ਦੋਨਾਂ ਹੱਥਾਂ 'ਚ ਲੱਡੂ ਰੱਖੇ ਹੋਏ ਸੀਗੇ, ਹੁਣ ਦੋਨੇ ਇਕੱਠੇ ਵੀ ਹੋ ਗਏ, ਪਰ ਮਿਲਦਾ ਮੁਲਦਾ ਕੁਝ ਦਿਖਦਾ ਨਹੀਂ। ਇਹ ਆਪਦੀ ਮੌਜ ਨਾਲ ਹੀ ਆਪ ਹੀ ਉਹਨਾਂ ਨੂੰ ਸੱਦੇ ਜੇ ਭੇਜ ਰਹੇ ਨੇ ਵੀ ਇੰਨੀਆਂ ਸੀਟਾਂ ਦੇ ਉੱਤੇ ਸਾਡੇ ਨਾਲ ਸੀਟ ਐਡਜਸਟਮੈਂਟ ਜਿਹਨੂੰ ਕਹਿੰਦੇ ਆ, ਚੋਣ ਸਮਝੌਤਾ ਨਹੀਂ ਤੇ ਇਹਨਾਂ ਸੀਟਾਂ ਤੇ ਤੁਸੀਂ ਨਾ ਉਮੀਦਵਾਰ ਖੜੇ ਕਰਿਓ, ਇਹਨਾਂ ਤੇ ਅਸੀਂ ਨਹੀਂ ਕਰਾਂਗੇ। ਇਦਾਂ ਦੇ ਸੌਦੇਬਾਜ਼ੀ ਜੀ ਕਰਦੇ ਫਿਰਦੇ ਆ। ਹੁਣ ਇਹ ਗੱਲ, ਇਹ ਨੁਕਤਾ ਚੇਤੇ ਕਰੋ ਵੀ ਜਦੋਂ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਚਿੱਠੀ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਮੋਦੀ ਸਰਕਾਰ ਨੇ, ਅਗਲੇ ਉਸ ਨੋਟੀਫਿਕੇਸ਼ਨ ਤੋਂ ਵੀ ਬੜੀ ਮੌਜ ਨਾਲ ਮੁੱਕਰੇ ਹੋਏ ਨੇ। ਕਿੱਡੀ ਬੇਸ਼ਰਮੀ ਹੈ ਕਿ ਉਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਮਸਲਾ, ਭਾਈ ਭੁੱਲਰ ਦਾ ਮਸਲਾ ਤੇ ਹੋਰ ਨਜ਼ਰਬੰਦਾਂ ਦਾ ਮਸਲਾ ਇੱਕ ਵਾਰੀ ਬਿਲਕੁਲ ਹੀ ਸਮੇਟ ਜੇ ਦਿੱਤਾ ਗਿਆ ਸੀ। ਇਉਂ ਲੱਗਦਾ ਸੀ ਬਸ 2-4 ਦਿਨ ਦੀ ਗੱਲ ਆ, ਪਰ ਗੱਲ ਬਿਲਕੁਲ ਉਲਟ ਵਾ। ਭਾਈ ਭੁੱਲਰ ਵਾਲਾ ਮਸਲਾ ਵੀ ਬਿਲਕੁਲ ਇੱਕ ਤਰੀਕੇ ਨਾਲ ਠੰਡੇ ਵਸਤੇ ਪਿਆ ਹੋਇਆ ਤੇ ਭਾਈ ਰਾਜੋਆਣੇ ਦੇ ਬਾਰੇ ਜਦੋਂ ਹੁਣ ਬੀਬਾ ਹਰਸਿਮਰਤ ਕੌਰ ਨੇ ਗੱਲ ਕਰਨੀ ਚਾਹੀ ਤਾਂ ਅਮਿਤ ਸ਼ਾਹ ਜਿਵੇਂ ਟੁੱਟ ਕੇ ਪਿਆ ਤੇ ਜਿਵੇਂ ਉਹਨੇ ਠੋਕ ਵਜਾ ਕੇ ਕਿਹਾ ਵੀ ਉਹਨੂੰ ਤਾਂ ਆਪਦੀ ਗਲਤੀ ਦਾ ਅਹਿਸਾਸ ਹੀ ਨਹੀਂ। ਹੁਣ ਜਿੱਦਣ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਦਣ ਕਿਹੜਾ ਭਾਈ ਸਥਿਤੀ ਕੋਈ ਹੋਰ ਸੀ, ਉਦਣ ਕਿਹੜਾ ਤੇਰੀਆਂ ਮਿੰਨਤਾਂ ਕਰਦਾ ਸੀ ਉਹ ਰਾਜੋਆਣਾ। ਕਹਿਣ ਤੋਂ ਭਾਵ ਇਹ ਹੈ ਕਿ ਏਜੰਸੀਆਂ ਨੇ ਪਿਛਲੇ 2-2.5 ਸਾਲ ਦੇ ਵਿੱਚ ਸਿੱਖ ਕੌਮ ਦੇ ਮਸਲੇ ਉੱਤੇ ਇੱਕ ਨੀਤੀ ਜਿਹੜੀ ਇੰਡੀਅਨ ਸਟੇਟ ਸਿਸਟਮ ਨੂੰ ਦਿੱਤੀ ਹੈ, ਉਹਦਾ ਅਸਰ ਹੋ ਰਿਹਾ। ਚਾਹੇ ਕੇਜਰੀਵਾਲ ਤੋਂ ਟਾਈਮ ਮੰਗ ਲਵੇ ਸਿੱਖ, ਚਾਹੇ ਕੋਈ ਭਗਵੰਤ ਮਾਨ ਤੋਂ, ਚਾਹੇ ਮੋਦੀ ਤੋਂ, ਕਿਸੇ ਨੇ ਵੀ ਟਾਈਮ ਨਹੀਂ ਦੇਣਾ, ਕਿਸੇ ਨੇ ਵੀ ਨਹੀਂ ਮਿਲਣਾ, ਕਿਸੇ ਨੇ ਵੀ ਨੇੜੇ ਨਹੀਂ ਆਉਣਾ। ਤੇ ਇਸ ਮਾਹੌਲ ਦੇ ਵਿੱਚ ਜੇਕਰ ਸਿੱਖ 50,000 ਮਰ ਜਾਣ, ਲੱਖ ਮਰ ਜਾਣ, ਪਹਿਲੋਂ ਵੀ ਇੰਨੇ ਜ਼ਿਆਦਾ ਇੰਡੀਆ ਨੇ ਮਾਰੇ ਆ, ਤੇ ਜੇ ਆਹ ਭਾਈ ਅਮਰਤਪਾਲ ਸਿੰਘ ਵਰਗਿਆਂ ਦਾ ਜਾਂ ਕਿਸੇ ਹੋਰ ਦਾ ਨੁਕਸਾਨ ਹੋ ਜੇ ਤਾਂ ਇਸ ਮੁਲਕ ਦੇ ਢਾਂਚੇ ਨੂੰ ਕੋਈ ਸ਼ਰਮ ਹੈ ਨਹੀਂ, ਕੋਈ ਉਹਨਾਂ ਨੂੰ ਇਸ ਗੱਲ ਨਾਲ ਮਤਲਬ ਨਹੀਂ ਹੈ। ਉਹ ਤਾਂ ਆਪ ਸਿੱਖਾਂ ਨੂੰ ਕਤਲ ਕਰਦੇ ਫਿਰਦੇ ਆ ਜਿਹੜੇ ਪੰਥਕ ਤੇ ਖਾਲਿਸਤਾਨੀ ਸੋਚ ਵਾਲੇ।
ਸਾਡੇ ਸਾਹਮਣੇ ਸਾਰਿਆਂ ਦੇ ਨਿੱਜਰ ਦਾ ਕਤਲ ਹੋਇਆ, ਸਾਡੇ ਸਾਰਿਆਂ ਦੇ ਸਾਹਮਣੇ ਆ ਕੇ ਐਡਵੋਕੇਟ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਬੇਨਕਾਬ ਹੋ ਗਈ, ਸਾਡੇ ਸਾਰਿਆਂ ਦੇ ਸਾਹਮਣੇ ਆ ਕੇ ਅੱਡ-ਅੱਡ ਮੁਲਕਾਂ ਦੇ ਵਿੱਚ ਸਿੱਖਾਂ ਦੇ ਕਤਲ ਹੋ ਰਹੇ। ਇਸ ਨਿਜ਼ਾਮ ਤੋਂ, ਇਸ ਮੁਲਕ ਤੋਂ ਕਿਸੇ ਕਿਸਮ ਦੀ ਆਸ ਰੱਖਣੀ ਆਪਦੇ ਆਪ ਨੂੰ ਧੋਖਾ ਦੇਣਾ। ਸੋ ਇਸ ਮਾਹੌਲ ਦੇ ਵਿੱਚ ਜਿਹੜੇ ਸਾਡੇ ਭਾਈਚਾਰੇ ਦੇ ਕੁਝ ਲੋਕ ਖੇਤਰੀ ਪਾਰਟੀ ਦੀ ਲੋੜ ਦੇ ਵਿੱਚੋਂ ਦੁਬਾਰਾ ਬਾਦਲ ਕਿਆਂ ਦੇ ਨੇੜੇ ਕੱਟੇ ਵੱਛੇ ਬੰਨ੍ਹਦੇ ਫਿਰਦੇ ਆ। ਹੈਰਾਨੀ ਦੀ ਗੱਲ ਆ ਕਿ ਜਦੋਂ ਆਪਾਂ ਬਰਗਾੜੀ ਮੋਰਚਾ ਲਾਈ ਬੈਠੇ ਸੀ, ਉਦੋਂ ਪ੍ਰੋਫੈਸਰ ਚੰਦੂ ਮਾਜਰਾ ਨੇ ਜੋ ਕੁਝ ਉੱਥੇ ਪਾਰਲੀਮੈਂਟ 'ਚ ਕਿਹਾ ਉਹ ਭੁੱਲ ਗਏ। ਇਹ ਸਾਡੇ ਪੰਥਕ ਤੇ ਕੌਮੀ ਜਜ਼ਬਾਤਾਂ ਦੀ ਤਰਜਮਾਨੀ ਕਰਨਗੇ। ਇਹ ਲੋਕ ਜਿਹੜੇ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ। ਇੱਥੇ ਇੱਕ ਵੀਡੀਓ ਘੁੰਮਦੀ ਫਿਰਦੀ ਆ ਜਿਹਦੇ ਵਿੱਚ ਸੁਖਬੀਰ ਬਾਦਲ ਕਹਿੰਦਾ ਹੈ ਕਿ ਬੀਜੇਪੀ ਵਾਲੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਇਲੈਕਸ਼ਨਾਂ ਲੜ ਕੇ ਇੱਥੇ ਕਬਜ਼ਾ ਕਰਨ ਨੂੰ ਫਿਰਦੇ ਆ ਪੰਜਾਬ ਦੇ ਵਿੱਚ। ਬੜੇ ਆਏ ਬੜੇ ਆਉਣਗੇ, ਇਹੋ ਜਿਹੀਆਂ ਗੱਲਾਂ ਕਰਦਾ ਹੁਣ ਉਸੇ ਬੀਜੇਪੀ ਦੇ ਆਲੇ ਦੁਆਲੇ ਤੁਰੇ ਫਿਰਦੇ ਆ। ਇਹੀ ਕਹਿੰਦੇ ਸੀਗੇ ਕਿ ਕਿਸਾਨਾਂ ਵਾਲੇ ਬਿੱਲ ਬਹੁਤ ਵਧੀਆ ਨੇ, ਇਹੀ ਹੁਣ ਕਹਿੰਦੇ ਸੀ ਕਿਸਾਨਾਂ ਵਾਲੇ ਬਿੱਲ ਮਾੜੇ ਹੋ ਗਏ। ਸੋ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ। ਇਹਨਾਂ ਲੋਕਾਂ ਨੇ ਆਪਦੇ ਹਿੱਤ ਦੇਖਣੇ ਆ, ਆਪਦੀ ਸਿਆਸਤ ਦੇਖਣੀ। ਤੇ ਜਿਹੜੇ ਲੋਕਾਂ ਦੇ ਪੁੱਤ ਇਸ ਕੌਮੀ ਸੰਘਰਸ਼ ਦਾ ਹਿੱਸਾ ਬਣ ਕੇ ਜਿਨ੍ਹਾਂ ਨੇ ਕਸ਼ਟ ਕੱਟੇ ਆ, ਉਹਨਾਂ ਨੂੰ ਜ਼ਰੂਰ ਦਰਦ ਵਾ ਵੀ ਇਸ ਮੁਲਕ ਦੇ ਸਿਸਟਮ ਨੇ ਕਿਸ ਤਰੀਕੇ ਨਾਲ ਸਾਡੀ ਕੌਮ ਨੂੰ ਕਿੰਨਾ ਜ਼ਿਆਦਾ ਉਲਝਾਇਆ ਹੋਇਆ। ਇਹ ਸਿੱਖਾਂ ਨੂੰ ਹਰਾਉਣ ਤੋਂ ਪਹਿਲਾਂ ਹੰਭਾਉਣ ਦੀ ਇੱਕ ਜਿਹੜੀ ਖੇਡ ਚੱਲ ਰਹੀ ਹੈ, ਉਹਨੂੰ ਸਮਝਣ ਦੀ ਲੋੜ ਹੈ ਕਿ ਸਿੱਖਾਂ ਨੂੰ ਮਾਮੂਲੀ ਜੀ ਵੀ ਰਾਹਤ ਨਹੀਂ ਦੇਣੀ। ਸਿੱਖਾਂ ਨੂੰ ਤੋੜਨਾ ਹੈ, ਸਿੱਖਾਂ ਨੂੰ ਬੇਵੱਸ ਤੇ ਲਾਚਾਰ ਸਾਬਤ ਕਰਕੇ ਸਰੈਂਡਰ ਕਰਾਉਣਾ ਸਿੱਖਾਂ ਨੂੰ। ਸਿੱਖ ਤਾਂ ਮਿਹਨਤਾਂ ਕਰਦੇ ਫਿਰਨ, ਇਹ ਗੱਲ ਉਹ ਭੁੱਲੇ ਫਿਰਦੇ ਆ ਕਿ ਸਾਡੇ ਇਤਿਹਾਸ ਵਿੱਚ, ਸਾਡੇ ਸਿਧਾਂਤ ਵਿੱਚ ਇਹੋ ਜਿਹੀਆਂ ਗੱਲਾਂ ਨਹੀਂ ਹੈਗੀਆਂ। ਪਰ ਅਗਲਿਆਂ ਕੋਲੇ ਇਸ ਵੇਲੇ ਮੁਲਕ ਦੀ ਤਾਕਤ ਆ। ਆਪਾਂ ਨੂੰ ਪਤਾ ਕਿਸ ਤਰੀਕੇ ਨਾਲ ਮਸ਼ੀਨਾਂ ਦੇ ਵਿੱਚ ਹੇਰ-ਫੇਰ ਕਰਕੇ ਅਗਲੇ ਇਲੈਕਸ਼ਨਾਂ ਜਿਤਾਉਂਦੇ ਆ ਰਹੇ ਨੇ। ਹੁਣ ਤਾਂ ਇੱਕ ਚੋਣ ਤੇ ਇੱਕ ਦੇਸ਼, ਇੱਕ ਦੇਸ਼ ਆ ਤਾਂ ਇੱਕੋ ਵਾਰੀ ਚੋਣਾਂ 'ਚ ਨਿਬੇੜ ਦੋ। ਇਹ ਰੌਲਾ ਚੱਲ ਰਿਹਾ, ਵਿਰੋਧੀ ਪਾਰਟੀਆਂ ਪਿੱਟ ਕੇ ਮਰ ਗਈਆਂ, ਪਰ ਸਾਫ਼ ਦਿਖ ਰਿਹਾ ਕਿ ਇਹ ਕਾਨੂੰਨ, ਇਹ ਸੰਵਿਧਾਨਕ ਚੋਣ ਜਿਹੜੀ ਹੈਗੀ ਆ ਬਦਲਾਅ ਕਰਕੇ, ਸੋਧ ਕਰਕੇ ਉਹ ਇਹੋ ਜਿਹਾ ਕੁਛ ਕਰ ਜਾਣਗੇ ਵੀ ਸਾਰੇ ਮੁਲਕ ਦੇ ਵਿੱਚ ਇੱਕ ਦੇਸ਼ ਆ ਤੇ ਇੱਕੋ ਚੋਣ ਜਿਹੜੀ ਆ ਉਹ ਹੋਇਆ ਕਰੇ। ਪਰ ਇਹਦੇ ਨਾਲ ਜੋ ਘੱਟ ਗਿਣਤੀ ਕੌਮਾਂ ਲਈ ਹਾਲਾਤ ਵਿਗੜਨੇ ਆ, ਜੋ ਹੱਥੋਂ ਗੱਲ ਨਿਕਲਣੀ ਆ, ਉਹ ਬਾਕੀ ਸਾਰੇ ਭਾਰਤ ਦੇ ਵਿੱਚ ਤਾਂ ਕੱਲ ਜਾਣੀ ਕਿ ਹੋ ਕੇ ਹਟਿਆ ਕਿਸਾਨਾਂ ਦਾ ਰਾਮਲੀਲਾ ਗਰਾਊਂਡ ਦੇ ਵਿੱਚ ਵੱਡਾ ਪ੍ਰੋਗਰਾਮ। ਉੱਥੇ ਵੀ ਸਭ ਤੋਂ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਿਸਾਨ ਹੀ ਗਏ। ਪੰਜਾਬ ਦੇ ਲੋਕਾਂ ਨੂੰ, ਪੰਜਾਬ ਨੂੰ ਇੱਕ ਵਰਦਾਨ ਹੀ ਲਾ ਲਓ ਇਹ ਵੀ ਹਰ ਜ਼ਬਰ ਜ਼ੁਲਮ ਤੇ ਹਰ ਧੱਕੇ ਦੇ ਖਿਲਾਫ ਆਪਾਂ ਲੜਨਾ ਹੁੰਦਾ। ਫਾਇਦਾ ਸਾਰੇ ਭਾਰਤ ਨੇ ਲੈਣਾ ਹੁੰਦਾ। ਗੋਰਿਆਂ ਖਿਲਾਫ ਲੜਦੇ ਮਰਦੇ ਆਪਾਂ, ਫਾਹੇ ਆਪਾਂ ਟੰਗੇ ਗਏ, ਸਾਰੇ ਭਾਰਤ ਨੇ ਨਜ਼ਾਰੇ ਲਏ। ਹੁਣ ਵੀ ਜਿਹੜੀਆਂ ਫੈਡਰਲਿਜ਼ਮ ਦੀ ਲੜਾਈ ਆ ਜਾਂ ਹੋਰ ਗੱਲਾਂ ਨੇ, ਸਿੱਖ ਮੂਹਰੇ ਹੋ ਕੇ ਆਪਦਾ ਸਿਰ ਦੇਣ ਲੱਗੇ ਹੋਏ ਨੇ, ਬਾਕੀ ਸਾਰਾ ਭਾਰਤ ਸੁੱਤਾ ਪਿਆ ਰਹਿੰਦਾ। ਇਸ ਤਰ੍ਹਾਂ ਦੇ ਮਾਹੌਲ ਵਿੱਚ ਜਦੋਂ ਇੱਕ ਸਿਆਸੀ ਤੌਰ ਦੇ ਉੱਤੇ ਖੇਡਿਆ ਜਾ ਰਿਹਾ ਹੋਵੇ, ਇੱਕ ਅੱਜ ਖਬਰ ਆਈ ਆ ਵੀ ਜਿਹੜਾ ਆਪਣਾ ਭਾਰਤ ਦਾ ਚੋਣ ਕਮਿਸ਼ਨਰ ਆ ਉਹ ਬਦਲੇ ਗਏ ਆ ਤੇ ਇੱਕ ਸੁਖਬੀਰ ਸੰਧੂ ਤੇ ਗਿਆਨੇਸ਼ ਕੁਮਾਰ ਇਹ ਚੋਣ ਕਮਿਸ਼ਨਰ ਲਾਏ ਗਏ। ਹੁਣ ਇਹਨਾਂ ਦੇ ਬਾਰੇ ਰੌਲਾ ਪੈ ਰਿਹਾ ਵੀ ਜਿਹੜਾ ਇਹ ਗਿਆਨੇਸ਼ ਕੁਮਾਰ ਆ, ਇਹਨੇ ਵੀ ਬੜੇ ਪੰਗੇ ਪਿਛਲੇ ਦੌਰ 'ਚ ਖੜੇ ਕੀਤੇ ਆ ਤੇ ਮਿੰਟੋ ਮਿੰਟੀ ਇਹਨੂੰ ਤਰੱਕੀਆਂ ਮਿਲਦੀਆਂ ਗਈਆਂ ਨੇ। ਸਿਰਫ ਬੀਜੇਪੀ ਦਾ ਕਿਸੇ ਤਰੀਕੇ ਨਾਲ ਇਹਦੇ ਨਾਲ ਅੰਦਰ ਖਾਤੇ ਹੱਥ ਮਿਲਦਾ। ਸੁਖਬੀਰ ਸੰਧੂ ਬਿਲਕੁਲ ਪੰਜਾਬ ਦਾ, ਪਰ ਜਦੋਂ ਉੱਤਰਾਖੰਡ ਦੇ ਵਿੱਚ ਸਾਂਝਾ ਸਿਵਲ ਕੋਡ ਜਾਰੀ ਕੀਤਾ ਗਿਆ, ਲਾਗੂ ਕੀਤਾ, ਇਹ ਉੱਥੇ ਹਾਜ਼ਰ ਸੀ, ਉੱਥੇ ਨੌਕਰੀ ਕਰਦਾ ਸੀ। ਇਹ ਬੰਦੇ ਬਿਲਕੁਲ ਬੀਜੇਪੀ ਪੱਖੀ, ਆਰਐਸਐਸ ਪੱਖੀ ਸੋਚ ਵਾਲੇ ਨੇ ਤੇ ਵਿਰੋਧੀ ਪਾਰਟੀਆਂ ਪਿੱਟ ਰਹੀਆਂ ਨੇ, ਪਰ ਸੁਣਵਾਈ ਉਹਨਾਂ ਦੀ ਕੋਈ ਨਹੀਂ ਹੋਣੀ। ਸੋ ਇਸ ਤਰ੍ਹਾਂ ਦੇ ਇਸ ਮੁਲਕ ਦੇ ਹਾਲਾਤ ਨੇ
ਤੇ ਇਸ ਮਾਹੌਲ ਦੇ ਵਿੱਚ ਆਪਾਂ ਇੱਥੇ ਆਸ ਕਰਦੇ ਹਾਂ ਕਿ ਸਾਡੇ ਭੁੱਖ ਹੜਤਾਲ ਨਾਲ ਜਾਂ ਸਾਡੇ ਮੋਰਚੇ ਨਾਲ ਕੋਈ ਫਰਕ ਪਊਗਾ। ਸਾਨੂੰ ਸੋਚਣਾ ਪਊਗਾ ਕਿ ਕਿਹੜੇ ਸਟੈਪ ਚੱਕੇ ਜਾਣ ਜਿਹਦੇ ਨਾਲ ਇਹ ਗੱਲ ਜਿਹੜੀ ਆ ਕਿਸੇ ਰਾਹ ਸਿਰ ਪਵੇ। ਇੱਥੇ ਤਾਂ ਪਿਛਲੇ ਦਿਨੀ ਗੁਰੂਗ੍ਰਾਮ ਦੇ ਇੱਕ ਫਾਰਮ ਹਾਊਸ ਦੇ ਵਿੱਚ ਯੂਪੀ ਦੇ ਪੁਲਿਸ ਦਾ ਪੇਪਰ ਹੋਇਆ, ਜਿਹਦੇ ਵਿੱਚ ਪੈਸੇ ਲੈ ਕੇ 7-7 ਲੱਖ ਰੁਪਈਆ ਲੈ ਕੇ 1500 ਦੇ ਕਰੀਬ ਉਮੀਦਵਾਰਾਂ ਨੂੰ ਯੂਪੀ ਪੁਲਿਸ ਦੇ ਵਿੱਚ ਉਹਨਾਂ ਨੇ ਭਰਤੀ ਹੋਣਾ ਸੀ। ਉਹਨਾਂ ਨੂੰ ਇੱਕ ਰਿਜ਼ੋਰਟ ਵਿੱਚ ਲੈ ਗਏ ਤੇ ਸਾਰਿਆਂ ਦਾ ਪੇਪਰ ਜਿਹੜਾ ਉਹ ਕਰਵਾਇਆ ਗਿਆ ਤੇ ਉਹਨਾਂ ਨੇ ਉੱਥੇ ਪੁਲਿਸ 'ਚ ਭਰਤੀ ਹੋਣਾ ਸੀ। ਬਾਅਦ 'ਚ ਤਰੱਕੀਆਂ ਕਰਕੇ SSP DSP ਬਣ ਕੇ ਪੰਜਾਬ ਤੇ ਹੋਰਨਾਂ ਭਾਰਤ ਦੇ ਸੂਬਿਆਂ 'ਚ ਵੀ ਉਹਨਾਂ ਨੇ ਜਾਣਾ ਸੀ, ਡਿਪਿਊਟ ਹੋ ਜਾਂਦੇ ਆ। ਜਿਵੇਂ ਪੰਜਾਬ ਦੇ ਵਿੱਚ KPS ਗਿੱਲ ਅਸਾਮ ਕੇਡਰ ਤੋਂ ਸ਼ਾਇਦ ਆਇਆ ਸੀ, ਮਹਾਰਾਸ਼ਟਰ ਕੇਡਰ ਤੋਂ ਬਿਰਕ ਆਇਆ ਸੀ। ਸੋ ਇਸ ਤਰੀਕੇ ਨਾਲ ਇਹ ਜਿਹੜੇ 7-7 ਲੱਖ ਰੁਪਈਆ ਦੇ ਕੇ ਅੱਜ ਉੱਥੇ ਪੇਪਰ ਦਿੰਦੇ ਫੜੇ ਗਏ, ਅੱਜ ਉਹਦਾ ਰੌਲਾ ਵੀ ਪਿਆ। ਪਰ ਗੱਲ ਇੱਥੇ ਇਸ ਕਰਕੇ ਵੀ ਕਰਨੀ ਬਣਦੀ ਆ ਵੀ ਪੰਜਾਬ ਦੇ ਵਿੱਚ ਇੱਥੇ ਇੱਕ ਅਮਨ ਸਕੋਡਾ ਨਾਂ ਦਾ ਬੰਦਾ ਹੈ ਜਿਹੜਾ ਵਾਰਾਣਸੀ ਤੋਂ ਅੱਜ ਗ੍ਰਿਫਤਾਰ ਹੋਇਆ। ਇਹ ਉਹ ਸ਼ਖਸ ਆ ਜਿਹਨੇ ਸਵੇਦ ਸੈਣੀ, ਜਿਹੜਾ ਕਿ ਬਾਦਲ ਦਲ ਦੇ ਰਾਜ ਵਿੱਚ DGP ਰਿਹਾ, ਉਸ ਮੌਕੇ ਅਮਨ ਸਕੋਡਾ ਉਹ ਬੰਦਾ ਸੀ ਜਿਹਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ, ਜਿਹਨੇ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਵਕਤ ਕੋਈ ਅਹੁਦਾ ਕਿਤੇ ਖਾਸ ਥਾਂ ਤੇ ਲੈਣਾ ਵੀ ਮੈਨੂੰ ADGP ਲਾ ਦਿਓ, ਮੈਨੂੰ IG ਲਾ ਦਿਓ, ਮੈਨੂੰ ਫਲਾਣੇ ਥਾਂ ਤੇ SSP ਲਾ ਦਿਓ, ਇਹਦੇ ਲਈ ਪੈਸਾ ਚੜ੍ਹਦਾ। ਇਹਦੇ ਉੱਤੇ ਹਾਲਾਂਕਿ ਇੱਕ ਪੂਰੀ ਫਿਲਮ ਵੀ ਬਣ ਚੁੱਕੀ ਆ, ਪਰ ਪੰਜਾਬ ਦੇ ਵਿੱਚ ਅਮਨ ਸਕੋਡਾ ਉਹ ਬੰਦਾ ਹੈ ਜਿਹਦੇ ਬਾਰੇ ਪੈਂਕੀ ਕੈਟ ਨੇ ਪੂਰਾ ਖੁੱਲ੍ਹ ਕੇ ਦੱਸਿਆ ਸੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ, ਜਦੋਂ ਆਪਣਾ ਚੱਬੇ ਵਾਲਾ ਬਰਗਾੜੀ ਬਾਈਬਲ ਕਾਂਡ ਤੋਂ ਬਾਅਦ 'ਚ ਉਹਨਾਂ ਦਿਨਾਂ ਦੇ ਵਿੱਚ ਅਮਨ ਸਕੋਡੇ ਦਾ ਬੜਾ ਰੌਲਾ ਪਿਆ ਸੀ। ਪੈਂਕੀ ਕੈਟ ਪਿੱਟਦਾ ਹੁੰਦਾ ਸੀ ਵੀ ਇੰਨੇ ਲੱਖ ਰੁਪਈਆ ਮੇਰੇ ਤੋਂ ਲਿਆ ਕੇ ਤੈਨੂੰ ਨੌਕਰੀ ਤੇ ਲਵਾਵਾਂਗੇ, ਮੈਨੂੰ ਨੌਕਰੀ ਤੇ ਨਹੀਂ ਰੱਖਿਆ। ਇਸ ਤਰੀਕੇ ਦੇ ਦਾਗੀ ਜਾਂ ਫਸੇ ਹੋਏ ਜਿਹੜੇ ਮੁਲਾਜ਼ਮ ਹੁੰਦੇ ਆ, ਉਹਨਾਂ ਨਾਲ ਅਮਨ ਸਕੋਡੇ ਦੇ ਰਾਹੀਂ ਪੰਜਾਬ ਪੁਲਿਸ ਦੀ ਹਾਈ ਕਮਾਂਡ ਸੌਦੇ ਕਰਦੀ ਰਹੀ ਤੇ ਉਹ ਪਿੱਛੇ ਜੇ ਫੜਿਆ ਗਿਆ ਸੀ ਸ਼ਾਇਦ 2016 'ਚ। ਉਹਦਾ ਕੌਨਫੀਡੈਂਸ ਹੀ ਬੜਾ ਸੀ, ਉਦੋਂ ਉੜੀਸਾ ਤੋਂ ਫੜ ਕੇ ਲਿਆਂਦਾ ਸੀ। ਉਹਨੇ ਉਦੋਂ ਬੜਾ ਚਾਰਿਆ ਪੰਜਾਬ ਪੁਲਿਸ ਨੂੰ, ਜਿਹੜੇ ਇਹਨਾਂ ਦੀ ਜਾਂਚ ਕਰਦੇ ਸੀ। ਸ਼ਾਇਦ ਮਾਨ ਸੁਖਵਿੰਦਰ ਸਿੰਘ ਮਾਨ ਕਰਕੇ ਇੱਕ ਚਹਿਲ ਸੀ, ਕੁਲਦੀਪ ਸਿੰਘ, ਸ਼ਾਇਦ ਇਹਨਾਂ ਅਫਸਰਾਂ ਨੇ ਫੜਿਆ ਸੀ ਤੇ ਉਹ ਇੱਥੇ ਪੂਰੀ ਟੌਰ ਨਾ ਰਿਹਾ ਤੇ ਮੁੜ ਕੇ ਤਿੱਤਰ ਹੋ ਗਿਆ। ਹੁਣ ਫਿਰ ਵਾਰਾਣਸੀ ਤੋਂ ਫੜਿਆ ਗਿਆ ਤੇ ਫਾਜ਼ਿਲਕਾ ਪੁਲਿਸ ਨੇ ਉਹਨੂੰ ਉਦੋਂ ਫੜਿਆ ਜਦੋਂ ਪੰਜਾਬ ਉੱਥੇ ਦੇ ਜਿਹੜੇ ਅਫਸਰ ਸੀ, ਥਾਣੇਦਾਰ, ਉਹਨਾਂ ਦੀਆਂ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਪਲੱਜ ਹੋ ਗਈਆਂ। ਚਲੋ ਉਹਨਾਂ ਨੇ ਫੜਿਆ ਕੀਤਾ ਤੇ ਹੁਣ ਫੌਰੀ ਤੌਰ ਤੇ ਤਾਂ ਇਹ ਪਤਾ ਲੱਗ ਰਿਹਾ ਕਿ ਵੱਡੇ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਆ ਉਹਨੂੰ ਪਾਲਦੇ ਰਹੇ, ਸੰਭਾਲਦੇ ਰਹੇ ਜਦੋਂ ਤਾਂ ਉਹ ਭਗੌੜਾ ਸੀ। ਇੱਕ ਪਾਸੇ ਅਦਾਲਤਾਂ ਦੇ ਵਿੱਚ ਉਹਦੀ ਭਾਲ ਲਈ ਉਹਦੀ ਲੋੜ ਸੀ, ਉਹਨੂੰ ਲੱਭਣ ਦੇ ਲਈ ਪੁਲਿਸ ਕਹਿੰਦੀ ਆ ਫੱਟੇ ਚੱਕੀ ਜਾਂਦੇ ਆ। ਉਹ ਇੱਥੇ ਚੰਡੀਗੜ੍ਹ ਦੇ ਵਿੱਚ ਕੋਠੀ ਲੈ ਕੇ ਨਜ਼ਾਰੇ ਲੈਂਦਾ ਰਿਹਾ। ਤੇ ਅਮਨ ਸਕੋਡਾ ਪੰਜਾਬ ਦੇ ਪੁਲਿਸ ਵਿਭਾਗ ਦੇ ਅੰਦਰਲੇ ਭ੍ਰਿਸ਼ਟਾਚਾਰ ਦੀ ਇੱਕ ਇਹੋ ਜਿਹੀ ਵੱਡੀ ਕੁੰਜੀ ਆ ਵੀ ਜਦੋਂ ਉਹ ਖੁੱਲ੍ਹ ਗਿਆ ਜਾਂਦਾ ਤਾਂ DGP ਸੈਣੀ ਸਮੇਤ ਬੇਅੰਤ ਬੰਦਿਆਂ ਦੇ ਚਿਹਰੇ ਬੇਨਕਾਬ ਹੋਣੇ। ਅੱਜ ਜਿਹੜਾ ਉਹ ਵਰਿੰਦਰ ਸਿੰਘ ਬਰਾੜ ਉੱਥੇ SSP ਆ ਫਾਜ਼ਿਲਕਾ, ਉਹਦਾ ਫੋਨ ਲਗਾਤਾਰ ਚੱਲਦਾ ਹੋਣਾ। ਕਹਿੰਦੇ ਕਹਾਉਂਦੇ ਵੱਡੇ ਵੱਡੇ ਅਫਸਰ ਜਿਨ੍ਹਾਂ ਨੇ ਸਕੋਡੇ ਰਾਹੀਂ ਅੱਡ-ਅੱਡ ਥਾਂ ਤੇ ਨੌਕਰੀਆਂ ਲਈਆਂ, ਤਰੱਕੀਆਂ ਲਈਆਂ ਜਾਂ ਬਦਲੀਆਂ ਕੀਤੀਆਂ ਜਾਂ ਕਰਾਈਆਂ ਜਾਂ ਕਿਸੇ ਦਾ ਕੰਮ ਖਰਾਬ ਕੀਤਾ, ਇਹ ਸਾਰੇ ਪੈਸੇ ਧੇਲੇ ਨਾਲ ਜਿਨ੍ਹਾਂ ਨੇ ਕੰਮ ਕਰਾਏ ਉਹ ਸਾਰੇ ਚੀਕਾਂ ਮਾਰਦੇ ਹੋਣੇ ਆ ਵੀ ਬਰਾੜ ਸਾਹਿਬ ਕਿਰਪਾ ਹੀ ਰੱਖਿਓ ਕਿਤੇ ਸਾਡੇ ਵੱਲ ਨੂੰ ਨਾ ਗੱਲ ਘੁੰਮ ਜੇ। ਪਰ ਪਿਛਲੀ ਵਾਰ ਜਦੋਂ ਸਕੋਡਾ ਫੜਿਆ ਸੀ ਉਹਨੇ ਬੜਾ ਖੁੱਲ੍ਹ ਕੇ ਦੱਸਿਆ ਸੀ ਵੀ ਕਿਹੜੇ ਕਿਹੜੇ ਬੰਦੇ ਨਾਲ ਕਿਵੇਂ ਆ। ਕਈ ਗੱਲਾਂ ਦੇ ਝੂਠੇ ਵੀ ਨਾਂ ਲੈਤੇ ਸੀ ਉਹਨੇ, ਪਰ ਪੈਂਕੀ ਕੈਟ ਵਰਗੇ ਬੰਦਿਆਂ ਨੇ ਜਾਂ ਹੋਰ ਬਹੁਤ ਸਾਰੇ ਬੰਦਿਆਂ ਨੇ ਇਸ ਅਮਨ ਸਕੋਡਾ ਦਾ ਜਿਹੜਾ ਕਾਲਾ ਚਿਹਰਾ ਉਹ ਦੁਨੀਆ 'ਚ ਨੰਗਾ ਕੀਤਾ ਸੀ। ਪਰ ਇਹ ਗੱਲ ਕਹੀਏ ਵੀ ਇਕੱਲੇ ਸੈਣੀ ਤਿੱਕਰ ਆ, ਨਹੀਂ, ਇਹਦੇ ਪਿੱਛੇ ਬੜੇ ਪੋਲੀਟੀਕਲ ਲੋਕ ਵੀ ਹੋਣਗੇ ਜਿਨ੍ਹਾਂ ਨੂੰ ਹਿੱਸਾ ਪਹੁੰਚਦਾ ਹੋਣਾ। ਜਿਸ ਮੁਲਕ ਦੇ ਵਿੱਚ ਪੁਲਿਸ ਵਿਭਾਗ ਦੇ ਵਿੱਚ ਤਰੱਕੀਆਂ ਲਈ ਜਾਂ ਨਿਯੁਕਤੀਆਂ ਲਈ ਕਿ ਮੈਨੂੰ ਉੱਥੇ DIG IG ਜਾਂ SSP ਲਾ ਦਿਓ, ਤੇ ਉੱਥੇ ਜੇਕਰ ਪੰਜਾਬ ਪੁਲਿਸ ਦੇ ਵਿੱਚ ਇਹ ਚੱਲ ਰਿਹਾ ਕੰਮ ਤਾਂ ਹਿਸਾਬ ਕਿਤਾਬ ਲਾ ਲਓ ਵੀ ਲੋਕਾਂ ਨੂੰ ਇਨਸਾਫ ਕਿੱਥੇ ਮਿਲਣਾ। ਇੱਥੇ ਆਏ ਦਿਨ ਲੋਕਾਂ ਦੇ ਕਤਲ ਹੋ ਰਹੇ ਨੇ, ਬਦਮਾਸ਼ੀ ਹੋ ਰਹੀ ਆ,
ਲੋਕਾਂ ਤੇ ਜ਼ੁਲਮ ਹੋ ਰਿਹਾ, ਇੱਥੇ ਕਿਹਨੇ ਸੁਣਵਾਈ ਕਰਨੀ ਆ? ਅਗਲੇ ਤਾਂ ਪੈਸੇ ਦੇ ਕੇ ਨੌਕਰੀਆਂ ਕਰ ਰਹੇ ਨੇ। ਅਗਲੇ ਤਾਂ ਜਿਹੜਾ 1 ਕਰੋੜ ਦੇ ਕੇ ਲੱਗਿਆ ਉਹਨੇ 10 ਕਰੋੜ ਇਕੱਠੇ ਕਰਨੇ। ਕਰੋੜ ਕਹਿਣਾ ਹੀ ਸੌਖਾ, ਅੱਜ ਕੱਲ ਦੇ ਹਿਸਾਬ ਕਿਤਾਬ ਦੇ ਵਿੱਚ ਤਾਂ ਕਰੋੜਾਂ ਦਾ ਖਾਤਾ ਚੱਲਦਾ। ਸੋ ਪੰਜਾਬ ਪੁਲਿਸ ਦੇ ਪੈਂਡੋਰਾ ਬਾਕਸ ਨੂੰ ਖੋਲਣ ਵਾਲਾ ਅਮਨ ਸਕੋਡਾ ਗ੍ਰਿਫਤਾਰ ਹੋਇਆ। ਔਰ ਇਸ ਦੀਆਂ ਖਬਰਾਂ ਜਿਵੇਂ ਆ ਯੂਪੀ ਵਾਲੀ ਪਹਿਲਾਂ ਆਪਾਂ ਖਬਰ ਕਰਦੇ ਆ ਵੀ 1500 ਪੁਲਿਸ 'ਚ ਭਰਤੀ ਹੋਣ ਵਾਲੇ ਉਮੀਦਵਾਰਾਂ ਨੂੰ ਪਰਚਾ ਹੀ ਸਿੱਧਾ ਕਰਿਆ। ਵੀਡੀਓ ਬਣੀ ਆ, ਲੋਕਾਂ ਨੇ ਦੇਖੀ। ਪੰਜਾਬ ਦੇ ਵਿੱਚ ਇਸ ਮੌਕੇ ਜਿੰਨੀ ਬੇਕਾਨੂੰਨੀ ਚੱਲ ਰਹੀ ਆ, ਜਿਸ ਤਰੀਕੇ ਨਾਲ ਧੱਕਾ, ਜ਼ਬਰਦਸਤੀ, ਬਦਮਾਸ਼ੀ, ਕਤਲੋਗਾਰਦ ਚੱਲ ਰਹੀ ਆ, ਇਹਦੇ 'ਚ ਕਿਸੇ ਵੀ ਵੇਲੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ, ਕਿਸੇ ਨਾਲ ਵੀ ਕੁਝ ਵੀ ਵਾਪਰ ਸਕਦਾ। ਇਸ ਮਾਹੌਲ ਦੇ ਵਿੱਚ ਨਸ਼ਿਆਂ ਦਾ ਬਾਜ਼ਾਰ ਪੂਰਾ ਗਰਮ, ਚਿੱਟੇ ਨਾਲ ਆਏ ਦਿਨ ਲੋਕ ਮਰ ਰਹੇ ਨੇ। ਇਹ ਸਾਰੇ ਕਾਸੇ ਦੇ ਉਲਟ ਜਿਹੜੀ ਧਿਰ ਨੇ ਲੜਨਾ ਸੀ, ਜਿਨ੍ਹਾਂ ਨੇ ਇਸ ਗੱਲ ਦੇ ਵਿੱਚ ਕੁਝ ਕਰਕੇ ਦਿਖਾਉਣਾ ਸੀ, ਉਹ ਸਾਰੇ ਪਿਛਲੇ ਸਮੇਂ ਦੇ ਵਿੱਚ ਆਪੋ ਆਪਦੀਆਂ ਕਾਰਵਾਈਆਂ ਦੇ ਕਰਕੇ ਖੁੰਝੇ ਲੱਗੇ ਹੋਏ ਨੇ। ਸਿਆਸੀ ਦਲਾਂ ਤੋਂ ਹੀ ਲੋਕ ਵਿਸ਼ਵਾਸ ਕਰਦੇ ਹੁੰਦੇ ਆ। ਕਾਂਗਰਸ, ਬੀਜੇਪੀ, ਬਾਦਲ ਦਲ ਤੋਂ ਦੁਖੀ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਲਿਆਂਦੀ ਸੀ। ਆਮ ਆਦਮੀ ਪਾਰਟੀ ਉਹਨਾਂ ਨਾਲੋਂ ਵੀ ਭੈੜੀ ਸਾਬਤ ਹੋਈ ਹੈ। ਸਿੱਖ ਜਾਣ, ਪੰਜਾਬ ਜਾਣ ਕਿਹੜੇ ਪਾਸੇ, ਪੰਜਾਬੀ ਕਿੱਥੇ ਜਾਣ, ਕਿਹੜੇ ਖੂਹ 'ਚ ਡਿੱਗਣ। ਇਹੋ ਜਿਹੇ ਮਾਹੌਲ ਦੇ ਵਿੱਚ ਫਸੀ ਹੋਈ ਸਿੱਖ ਕੌਮ ਨੂੰ ਜਾਂ ਜਨਤਾ ਨੂੰ ਬਹੁਤ ਵੱਡੇ ਇਨਕਲਾਬ ਦੀ ਲੋੜ ਹੈ। ਪਰ ਜਦੋਂ ਆਪਾਂ ਦੇਖਦੇ ਹਾਂ ਕਿ ਕਿਵੇਂ ਸਿੱਖ ਨੌਜਵਾਨਾਂ ਨੂੰ ਇਹ ਸਾਰੇ ਕਾਸੇ ਤੋਂ ਕੱਢ ਕੇ, ਨਸ਼ਿਆਂ ਦੇ ਜਾਲ ਤੋਂ ਕੱਢ ਕੇ ਅੰਮ੍ਰਿਤ ਛਕਾਉਣ ਦੇ ਵਿੱਚ ਜਾਂ ਪੰਥ ਦੀ ਸੇਵਾ ਵਾਲੇ ਪਾਸੇ ਨੂੰ ਲਿਆਉਣ ਲਈ ਯਤਨ ਹੋਏ, ਪੁਲਿਸ ਨੇ ਐਡਾ ਵੱਡਾ ਕਹਿਰ ਢਾਇਆ ਤੇ ਇਸ ਵੇਲੇ ਮੋਰਚਾ ਲੱਗਿਆ ਹੋਇਆ। ਪਰ ਸਾਫ਼ ਦਿਖ ਰਿਹਾ ਕਿ ਕੋਈ ਗੱਲ ਬਣਦੀ ਨਹੀਂ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਇਹ ਜੀ ਐਂ ਢਾਈਆਂ ਜਿਹੀਆਂ ਗੱਲਾਂ ਕਰਦੇ ਆ, ਪਰ ਜਦੋਂ ਪਤਾ ਹੋਵੇ ਆ ਮੇਰੇ ਘਰ ਤੋਂ ਬਹੁਤਾ ਦੂਰ ਨਹੀਂ ਹੈਗਾ ਜਿੱਥੇ ਉਹ ਮੋਰਚਾ ਲੱਗਿਆ ਹੋਇਆ, ਸਾਰਾਗੜ੍ਹੀ ਸਰਾਂ ਦੇ ਵਿੱਚ ਪਿਛਲੇ ਦਿਨਾਂ 'ਚ 3-4 ਦਿਨ ਰਹਿ ਕੇ ਕੰਮ ਕਰਨਾ ਪਿਆ। ਸੱਚੀਆਂ ਗੱਲਾਂ ਉੱਥੋਂ ਲੋਕਾਂ ਤੋਂ ਸੁਣਨ ਨੂੰ ਮਿਲੀਆਂ, ਪਤਾ ਲੱਗਦਾ ਸਾਰੀ ਗੱਲ ਦਾ। ਹੱਥ ਬੰਨ੍ਹ ਕੇ ਬੇਨਤੀ ਆ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਨੂੰ, 2 ਗੱਲਾਂ ਕਰਨ ਦੀ ਲੋੜ। ਇੱਕ ਤਾਂ ਸਾਰੇ ਆਗੂਆਂ ਨੂੰ, ਜਥੇਬੰਦੀਆਂ ਨੂੰ ਆਦਮ ਸਤਿਕਾਰ ਦੇ ਨਾਲ, ਜ਼ਿੰਮੇਵਾਰੀ ਦੇ ਨਾਲ ਇਸ ਮਸਲੇ ਉੱਤੇ ਕੰਮ ਕਰਨ ਲਈ ਕਹਿਣ ਦੀ ਲੋੜ। ਦੂਜਾ, ਜਿਹੜੇ ਟਰੋਲਰਸ ਨੇ, ਜਿਹੜੇ ਪੂਰਾ ਮਾਹੌਲ ਸਿਰਜ ਰਹੇ ਨੇ ਵੀ ਉੱਥੇ ਕੋਈ ਬੰਦਾ ਜਾਵੇ ਹੀ ਨਾ, ਹਰੇਕ ਬੰਦੇ ਨੂੰ ਜਦੋਂ ਐਵੇਂ ਹੀ ਲੱਗਣ ਲਾ ਦਿੱਤਾ ਜਾਵੇ ਵੀ ਉੱਥੇ ਜਾ ਕੇ ਗਾਲਾਂ ਹੀ ਪੈਣੀਆਂ ਨੇ, ਤੇ ਫਿਰ ਬੰਦੇ ਉੱਥੇ ਸਿਰਫ ਇਸ ਗੱਲ ਲਈ ਜਾਂਦੇ ਆ ਵੀ ਫੋਟੋ ਕਰਾਓ ਤੇ ਗਾਲਾਂ ਤੋਂ ਬਚੋ। ਤੋ ਉਹ ਚੀਜ਼ ਦੇ ਵਿੱਚ ਸਾਨੂੰ ਸਾਡੇ ਹੀ ਘਰਾਂ ਚੋਂ, ਸਾਡੇ ਆਲੇ ਦੁਆਲੇ ਬੰਦੇ ਲਿਖਦੇ ਆ ਜਿਹੜੇ ਮਾੜਾ ਚੰਗਾ ਲਿਖਦੇ ਆ। ਕਿਸੇ ਨੂੰ ਨਹੀਂ ਬਖਸ਼ਿਆ ਜਾ ਰਿਹਾ, ਹਰੇਕ ਦੀ ਦਾੜੀ ਪੱਟੀ ਜਾ ਰਹੀ ਆ। ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਨਕਲੀ ਖਾਤਿਆਂ ਦੇ ਰਾਹੀਂ ਜਿਸ ਤਰੀਕੇ ਨਾਲ ਸਾਡੀ ਕੌਮ ਦੇ ਵਿੱਚ ਇਹ ਮਾਹੌਲ ਸਿਰਜਿਆ ਜਾ ਰਿਹਾ, ਇਹਦੇ ਨਾਲ ਕੌਮ ਦੀ ਲੜਾਈ ਲੜਨ ਵਾਲਿਆਂ ਦੇ ਵਿੱਚ ਪਾਟੋ ਧਾੜ, ਨਫ਼ਰਤ, ਕਲੇਸ਼ ਤੇ ਸੰਤਾਪ ਵੱਧ ਰਿਹਾ ਤੇ ਏਜੰਸੀਆਂ ਦਾ ਕੰਮ ਸੌਖਾ ਹੋ ਰਿਹਾ। ਉਹਨਾਂ ਦੇ ਪਹਿਲਾਂ ਹੀ ਆਪਦੇ ਏਜੰਡੇ ਨੇ ਕਿ ਸਿੱਖਾਂ ਨੂੰ ਕਮਜ਼ੋਰ ਕਰਨਾ, ਸਿੱਖਾਂ ਨੂੰ ਪਾਟੋ ਧਾੜ ਕਰਨਾ। ਉਹ ਕੰਮ ਸੋਸ਼ਲ ਮੀਡੀਆ ਦੇ ਰਾਹੀਂ ਬੜਾ ਸੌਖਾ ਹੋ ਰਿਹਾ। ਅੱਜ ਤੋਂ 5-7 ਸਾਲ ਪਹਿਲਾਂ ਸੋਸ਼ਲ ਮੀਡੀਆ ਦਾ ਸਾਡੀ ਕੌਮ ਨੂੰ ਬਹੁਤ ਵੱਡਾ ਲਾਭ ਹੋਣ ਲੱਗਿਆ ਸੀ, ਲਾਭ ਹੁੰਦਾ ਸੀ। ਹੁਣ ਇਹ ਗੱਲ ਪੁੱਠੇ ਪਾਸੇ ਨੂੰ ਜਾ ਰਹੀ ਆ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ ਕਰ ਸਕਦੇ ਆ ਵੀ ਕੌਮ ਨੂੰ ਸਮੱਤ ਬਖਸ਼ਣ ਤੇ ਇਸ ਸਾਰੇ ਚੱਕਰ ਦੇ ਵਿੱਚ ਜਿੱਥੇ ਉਹਨਾਂ ਯੋਧਿਆਂ ਦੀਆਂ ਮਾਵਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਹੌਸਲੇ ਦੀ ਲੋੜ ਹੈ, ਉੱਥੇ ਸੱਚੀ ਗੱਲ ਤਾਂ ਮੈਂ ਜਿਹੜੀ ਕੱਲ ਵੀ ਆਖੀ ਸੀ ਵੀ ਬਾਦਲ ਕਿਆ ਨੇ ਇੰਨਾ ਕੁ ਮਾੜਾ ਕੀਤਾ ਕਿ ਇਹਨਾਂ ਨੂੰ ਕੌਮ ਦੀ ਸਰਮੌਰ ਥਾਂ ਤੋਂ ਪਾਸੇ ਕਰਨ ਦੇ ਲਈ ਵੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਕੌਮ ਜਿਹੜੀ ਆ ਉਹ ਕੌਮੀ ਜਥੇਬੰਦੀਆਂ ਉੱਥੇ ਘੁਲਣ ਲੱਗ ਗਈਆਂ। ਤੋਂ ਬਾਦਲ ਕੇ ਵੀ ਕਮਜ਼ੋਰ ਹੁੰਦੇ ਗਏ, ਪੰਥਕ ਸ਼ਕਤੀ ਵੀ ਕਮਜ਼ੋਰ ਹੁੰਦੀ ਗਈ ਤੇ ਦਿੱਲੀ ਵਾਲਿਆਂ ਨੂੰ ਚਾਅ ਚੜ ਗਿਆ। ਤੇ ਜੇ ਅੱਜ ਵੀ ਇਹ ਗੱਲ ਵਾਲੇ ਪਾਸੇ ਨੂੰ ਕੌਮ ਨਾ ਆਈ ਤਾਂ ਭਵਿੱਖ ਦੇ ਵਿੱਚ ਹੋਰ ਜ਼ਿਆਦਾ ਔਖਾ ਹੋਊ। ਸੈਂਟਰ ਸਰਕਾਰ ਨੂੰ ਉੱਥੇ ਕਾਂਗਰਸ ਆ ਜੇ, ਉੱਥੇ ਭਾਜਪਾ ਆ ਜੇ, ਉੱਥੇ ਨੀਤੀ ਤਾਂ ਉਹੀ ਰਹਿਣੀ ਆ। ਜਿਹੜੇ ਲੋਕ ਇਸ ਆਸ ਵਿੱਚ ਬੈਠੇ ਆ ਵੀ ਜਦੋਂ ਬੀਜੇਪੀ ਗਲੋਂ ਲੈ ਗਈ ਤੇ ਪਤਾ ਨਹੀਂ ਕੀ ਹੋ ਜਾਣਾ, ਭਾਈ ਕੱਖ ਨਹੀਂ ਜੇ ਬਦਲਣਾ ਉਦੋਂ ਆ ਜਦੋਂ ਆਪਣਾ ਮੁਲਕ ਖਾਲਿਸਤਾਨ ਹੋਇਆ। ਤੇ ਖਾਲਿਸਤਾਨ ਵਾਲੇ ਪਾਸੇ ਨੂੰ ਵਧਣ ਲਈ ਸਾਨੂੰ ਬਹੁਤ ਧੀਰਜ ਅਤੇ ਠਰਮੇ ਨਾਲ
ਉਹ ਸਾਰੇ ਨੁਕਤੇ ਉਹ ਗੱਲਾਂ ਕਰਨ ਦੀ ਲੋੜ ਆ ਜਿਹਦੇ ਨਾਲ ਖਾਲਿਸਤਾਨ ਦੇ ਹੱਕ 'ਚ ਲਹਿਰ ਬਣੇ। ਪਰ ਜਿਵੇਂ ਮੈਂ ਪਿਛਲੇ ਦਿਨ ਵੀ ਕਿਹਾ, ਇੱਕ ਗੱਡੀ ਹੁੰਦੀ ਆ, ਉਹਦੇ 'ਚ ਇੱਕ ਬ੍ਰੇਕ ਹੁੰਦੇ ਨੇ, ਇੱਕ ਉਹਦੇ ਵਿੱਚ ਐਕਸੀਲੇਟਰ ਹੁੰਦਾ ਜਿੱਤੋਂ ਰੇਸ ਵਧਾਉਂਦੇ ਆ। ਤੇ ਸਾਡੀ ਇਹ ਫਿਤਰਤ ਆ ਵੀ ਜਿਹੜਾ ਬੰਦਾ ਸਾਨੂੰ ਰੋਕੇ ਟੋਕੇ ਬ੍ਰੇਕ ਲਾਉਣ ਲਈ ਕਵੇ ਉਹ ਸਾਨੂੰ ਬੁਰਾ ਲੱਗਦਾ, ਤੇ ਜਿਹੜਾ ਬੰਦਾ ਕਵੇ ਚੱਕ ਦੇ ਫੱਟੇ ਫੜਾ ਦੇ, ਕੋਈ ਪਰਵਾਹ ਕਰਨ ਦੀ ਲੋੜ ਨਹੀਂ, ਦੱਬੀ ਚੱਲ ਰੇਸ, ਉਹ ਸਾਨੂੰ ਫਿਰ ਚੰਗਾ ਲੱਗਦਾ। ਸੋ ਅਸੀਂ ਜਦੋਂ ਕਹਿੰਦੇ ਆ ਕਿ ਲੰਮੀ ਰੇਸ ਦੇ ਘੋੜੇ ਬਣੀਏ, ਸੁਚੱਜੇ ਲਹਿਜੇ ਵਿੱਚ ਸੁਚੱਜੇ ਤਰੀਕੇ ਨਾਲ ਰਣਨੀਤੀ ਬਣਾ ਕੇ ਕੌਮ ਦੀ ਲੜਾਈ ਨੂੰ ਫਤਿਹ ਹਾਸਲ ਕਰਾਈਏ, ਉਦੋਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਹਜਮ ਨਹੀਂ ਹੁੰਦੀ। ਉਹ ਕਹਿੰਦੇ ਆ ਜੀ ਉਹ ਬੰਦੇ ਵਧੀਆ ਜਿਹੜੇ ਕਹਿੰਦੇ ਆ ਚੱਕ ਦੋ ਫੱਕ ਦੋ, ਪਰ ਜਿਹੜਾ ਇਹ ਰਾਹ ਚੱਕ ਦੋ ਚੁੱਕ ਦੋ ਵਾਲਾ, ਇਹ ਕਿਤੇ ਲੈ ਕੇ ਨਹੀਂ ਜਾਂਦਾ, ਇਹ ਸਾਨੂੰ ਖੁਆਰ ਕਰਦਾ। ਇੱਕ ਸਮਾਂ ਹੁੰਦਾ ਹੈ ਜਿਵੇਂ ਸਾਡੇ 1984 ਤੋਂ ਬਾਅਦ ਆਇਆ, ਜਦੋਂ ਸਾਨੂੰ ਉਹ ਸਾਰਾ ਕੁਝ ਕਰਨਾ ਚਾਹੀਦਾ ਸੀ ਤੇ ਕੀਤਾ ਨਹੀਂ। ਉਹ ਸਾਡੇ ਇਤਿਹਾਸ ਦਾ ਬੜਾ ਸੱਚਾ ਸੁੱਚਾ ਦੌਰ ਆ, ਪਰ ਅੱਜ ਦੇ ਸਮੇਂ 'ਚ ਸਾਨੂੰ ਜੋ ਕੁਝ ਕਰਨ ਦੀ ਲੋੜ ਆ, ਉਧਰਲੇ ਪਾਸੇ ਧਿਆਨ ਦੇਣ ਦੀ, ਬਹੁਤ ਭਾਰੀ ਸੰਵੇਦਨਸ਼ੀਲਤਾ ਨਾਲ ਸੋਚਣ ਦੀ ਲੋੜ ਆ। ਸੋ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ 17 ਮਾਰਚ ਨੂੰ ਇਕੱਠ ਰੱਖਿਆ, ਉਹਦੇ ਵਿੱਚ ਸਿੱਖ ਸੰਗਤਾਂ ਨੂੰ ਪਹੁੰਚਣ ਲਈ ਆਪ ਵੀ ਫੋਨ ਕਰੋ, ਲੋਕਾਂ ਨੂੰ ਸੱਦਾ ਪੱਤਰ ਦਿਓ ਵੀ ਇੱਥੇ ਭਾਈ ਕੋਈ ਇਹ ਨਾ ਡੀਕੋ ਵੀ ਕੋਈ ਕੀ ਕਹਿੰਦਾ, ਇਹ ਆ ਕਿ ਆਪਣਾ ਸਾਂਝਾ ਕਾਰਜ ਉੱਥੇ ਹਾਜ਼ਰੀ ਭਰੋ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।